अजकल के मलंग ने आम चरस पी ली, वो कर लिया, ये कर लिया, मलंग मुलंग नहीं गा। ਇਹਨਾਂ ਦੀ ਕਰਮ ਨਵਾਜ਼ੀ ਹੋਵੇ। ਅਸੀਂ ਤਾਂ ਬੜੇ ਦੁੱਖਾਂ ਦੇ ਮਾਰੇ ਹੋਏ ਆ। GT ਰੋਡ ਮਨਾਵਾ ਵਾਲੀ ਸਾਈਡ ਤੋਂ ਅਸੀਂ ਸ਼ਾਲਾਮਾਰ ਮਾਧੋ ਲਾਲ ਹੁਸੈਨ ਮੇਲੇ ਤੇ ਜਾ ਰਹੇ ਹਾਂ। मेला माधो लाल हुसैन सरकार का अज चरागा ने और असी मौजूद हाँ माधो लाल हुसैन दरबार के अकब दे विच जिहड़ा कि यह रस्ता तुसीं देख रहे पिछे माधो लाल हुसैन दरबार ते जांदा आ और रस्ते दे विच जगह जगह जिहड़ा लंगर खाने के इंतजामात किए गए ने। साडे मगर सबील लाई है पानी की, नौजवान जिहड़े ने वो हर साल जिहड़ा पानी पिवांदे ने इत्थों गुजर के जाण वालियां नूं। ते आओ इन्हां नाल गल करदे आ, इन्हां नूं कैसा महसूस हुंदा आ लोकां नूं पानी पिया के। अस्सलाम वालेकुम। वालेकुम अस्सलाम। हर साल तुसीं हाँ जी, हर साल। ते कैसा महसूस हुंदा तुहानूं? ਇਹ ਭਾਈ ਖਿਦਮਤ ਕਰੀ ਦੀ ਆਵਾਮ ਦੀ, ਲੰਗਰ ਲਾਈਦਾ ਸਰਕਾਰ ਦਾ, ਹਰ ਸਾਲ ਲੱਗਦਾ ਵੇ, ਕੋਈ ਮਹਿਸੂਸ ਜਿਹਾ ਹੁੰਦਾ ਨਹੀਂ, ਅੱਛੀ ਫੀਲ ਹੁੰਦਾ ਵੇ। ਬਸ ਤੁਹਾਡੇ ਸਾਹਮਣੇ ਚੱਲ ਰਿਹਾ, ਲੰਗਰ ਚਲਾਈ ਜਾ ਰਹੇ। 435ਵਾਂ ਸਾਲਾਨਾ ਮੇਲਾ ਅੱਜ ਤੁਹਾਨੂੰ ਵਿਖਾਉਂਦੇ ਹਾਂ ਤੇ ਨਾਲੇ ਮਾਧੋ ਕੌਣ ਸੀ, ਸ਼ਾਹ ਹੁਸੈਨ ਦੇ ਨਾਂ ਦੇ ਨਾਲ ਨਾਂ ਇਹਨਾਂ ਦਾ ਕਿਸ ਤਰ੍ਹਾਂ ਜੁੜਿਆ ਇਹ ਵੀ ਦੱਸਾਂਗੇ। ਮਾਧੋ ਲਾਲ ਹੁਸੈਨ ਦਾ ਨਾਂ ਸ਼ਾਹ ਹੁਸੈਨ ਹੈ ਤੇ ਇਹਨਾਂ ਦੇ ਵੱਡੇ ਹਿੰਦੂ ਸਨ। ਬਾਅਦ ਵਿੱਚ ਸੁਲਤਾਨ ਫਿਰੋਜ਼ ਸ਼ਾਹ ਦੇ ਦੌਰ ਵਿੱਚ ਇਹਨਾਂ ਨੇ ਇਸਲਾਮ ਕਬੂਲ ਕੀਤਾ। ਇਹਨਾਂ ਦਾ ਨਾਂ इस्लाम कबूल करने तो बाद शेख उस्मान रखा। शाह हुसैन का जन्म 945 हिजरी नूं लाहौर विच होया। इत्थे मौजूद कुछ नौजवानों का कहना सी कि साडी जमपल इत्थों दी है ते असीं हर साल मेला इस तरह ही मनाने हाँ। इत्थे बैठे बाबे भी पुरानियां गल्लां खोल के बह गए, आखन लगे असीं अपनी होश विच यह मेला शालामार बाग विच लगदा वेख्या है। उदों सिख अंग्रेज़ ते इस इलाके दे जिहड़े बड़े सगीर दे हिंदू सन इस मेले ते आंदे सन। इत्थे खलकत दा ये आलम हुंदा सी कि 10-10 मील तक लोकां दा हजूम ही हजूम नज़र आंदा सी। हुण यह दौर आ गया है कि जिहड़े हुण हुकूमतां दे लछण ने
ਇੱਥੋਂ ਤੰਗ ਆਵਾਮ ਮੇਲਾ ਵੇਖਣ ਕਿ 2 ਵਕਤ ਦੀ ਰੋਟੀ ਖਾਣ। ਜੀ ਸਾਡੇ ਨਾਲ ਮੌਜੂਦ ਨੇ ਮਹਿਕਮਾ ਔਕਾਫ ਦੇ ਚੇਅਰਮੈਨ ਜਿਹੜੇ ਨੇ ਅਮੂਰੇ ਕਮੇਟੀ ਜਿਹੜੇ ਦੇਖ ਰਹੇ ਨੇ ਇੱਥੋਂ ਦੇ ਇੰਤਜ਼ਾਮਾਤ ਨੂੰ। ਮਾਧੋ ਲਾਲ ਹੁਸੈਨ ਦਾ ਮੇਲਾ ਜਿਹੜਾ ਕਿ ਅੱਜ ਉਹਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਆ ਤੇ ਇਹ ਗੱਲਾਂ ਕਰਨਗੇ ਸਾਡੇ ਨਾਲ ਜਾਗਦਾ ਪੰਜਾਬ TV ਚੈਨਲ ਦੇ ਕਿ ਇਹਨਾਂ ਨੇ ਇੱਥੇ ਕੀ ਇੰਤਜ਼ਾਮਾਤ ਕੀਤੇ ਆ ਔਰ ਇਸ ਦਫਾ ਜਿਹੜਾ ਆ ਮੇਲਾ ਜਿਹੜਾ ਹੋ ਰਿਹਾ ਆ ਉਹਦੇ ਵਿੱਚ ਪਿਛਲੇ ਸਾਲ ਦੀ ਨਿਸਬਤ ਕਿਹੜੀ ਚੀਜ਼ ਦਾ ਇਜ਼ਾਫਾ ਕੀਤਾ ਆ। ਅਸਲਾਮ ਵਾਲੇਕੁਮ ਜੀ। ਇਹ ਬਹੁਤ ਮੇਲਾ 435 ਸਾਲ ਹੋ ਗਏ ਨੇ ਜੀ। 435 ਸਾਲ ਇਹ ਮੇਲਾ ਜਿਹੜਾ ਵੀ ਅਸੀਂ ਇੱਥੇ ਦੇਖਦੇ ਆ ਬਹੁਤ ਵਸੀਹ ਸੀ, ਬਹੁਤ ਝੂਲੇ ਪਾਸ ਸੜਕਾਂ 'ਤੇ ਲੱਗਦੇ ਸੀ, ਇੱਥੇ ਲੱਗਦੇ ਸੀ। ਲੇਕਿਨ ਇਹ ਜਿਹੜਾ ਵੀ ਦਹਿਸ਼ਤਗਰਦੀ ਦੀ ਵਜ੍ਹਾ ਤੋਂ ਮੇਲਾ ਘਟ ਗਿਆ ਤੇ ਝੂਲੇ ਵੀ ਨਹੀਂ ਸੀ ਲੱਗੇ। ਐਤਕੀ ਫਿਰ 4-5 ਸਾਲ ਬਾਅਦ ਦੁਬਾਰਾ ਲੱਗੇ ਨੇ ਤੇ ਝੂਲੇ ਲੱਗਣ ਨਾਲ ਰੌਣਕ ਬਹੁਤ ਜ਼ਿਆਦਾ ਵੱਧ ਗਈ ਹੈ। ਦਹਿਸ਼ਤਗਰਦੀ ਦੀ ਵਜ੍ਹਾ ਨਾਲ ਇਹ ਮਾਮਲਾ ਖਰਾਬ ਕਰਨ, ਲੇਕਿਨ ਇਨਸ਼ਾਅੱਲਾ ਮੇਲੇ ਦੀ ਅਸਲ ਰੌਣਕ ਜਿਹੜੀ ਉਹ ਉਜਾਗਰ ਹੋ ਗਈ ਆ। ਉਸਨੇ ਬਹੁਤ ਤਾਵਨ ਕੀਤਾ ਵੀ ਐਤਕੀ ਸਾਡੇ ਨਾਲ, ਮਹਿਕਮੇ ਨੇ ਬਹੁਤ ਤਾਵਨ ਕੀਤਾ ਹੈ, ਅਸੀਂ ਮਹਿਕਮੇ ਨਾਲ ਬੜਾ ਤਾਵਨ ਕੀਤਾ ਹੈ। ਬੜੀ ਦੂਰੋਂ ਦੂਰੋਂ ਦੁਨੀਆ ਤੋਂ ਆਉਂਦੀ ਹੈ, ਯਾਨੀ ਕਿ ਦੂਸਰੇ ਸ਼ਹਿਰਾਂ 'ਚੋਂ ਵੀ ਲੋਕ ਇੱਥੇ ਆਉਂਦੇ ਨੇ। ਇੱਥੇ ਦੇ ਲੰਗਰ ਦੇ ਵਸੀਹ ਇੰਤਜ਼ਾਮ ਹੁੰਦਾ ਵੇ 3 ਦਿਨ। ਅੱਜ ਸੁਬਾਹ ਫਜਰ ਤੋਂ ਲੈ ਕੇ ਤੇ ਰਾਤ ਨੂੰ 12-1 ਵਜੇ ਤੱਕ ਲੰਗਰ ਚੱਲੇਗਾ। ਐਤਵਾਰ ਵਾਲੇ ਦਿਨ ਪੀਰ ਵਾਲਾ ਦਿਨ ਜਿਹੜਾ ਹੁੰਦਾ ਉਹ ਸਿਰਫ ਲੇਡੀਜ਼ ਲਈ ਤੇ ਬੱਚਿਆਂ ਲਈ ਹੁੰਦਾ, ਬੱਚਿਆਂ ਵਾਸਤੇ। ਉਧਰ ਮਰਦ ਨਹੀਂ ਆਉਂਦੇ ਪੀਰ ਵਾਲੇ ਦਿਨ ਤੇ ਫਿਰ ਉਹ ਬੀਬੀਆਂ ਪੀਰ ਵਾਲੇ ਦਿਨ ਇਸਲਾਮੀ ਦੁਆ ਹੁੰਦੀ ਹੈ। ਕਿਉਂਕਿ ਤੁਸੀਂ ਦੱਸੋ ਜੀ, ਇਹ ਬੈਗ ਫੜ ਲੈਣਾ, ਕਿਉਂਕਿ ਜ਼ਾਇਰੀਨ ਦੀ ਤਾਦਾਦ ਬਹੁਤ ਜ਼ਿਆਦਾ ਆ ਜਿਹੜੇ ਆਉਣ ਵਾਲੇ ਨੇ ਇੱਥੇ, ਜਿਹੜੇ ਮਾਨੀ ਨੇ ਸਰਕਾਰ ਦੇ, ਉਹਨਾਂ ਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੋਗੇ? ਇੰਤਜ਼ਾਮੀਆ ਨਾਲ ਕਿਸ ਤਾਵਨ ਕਰੋ ਔਰ ਤੁਸੀਂ ਇਸ ਤੋਂ ਇਲਾਵਾ ਕੀ ਸਮਝਦੇ ਹੋ? ਸਾਡੀ ਸਭ ਤੋਂ ਪਹਿਲੇ ਕੋਸ਼ਿਸ਼ ਹੈ ਜਿਹੜੇ ਆਉਣ ਵਾਲੇ ਮਹਿਮਾਨ ਨੇ ਅਸੀਂ ਉਹਨਾਂ ਨੂੰ ਵੈਲਕਮ ਕਰੀਏ ਔਰ ਉਹਨਾਂ ਦਾ ਬਹੁਤ ਇੱਜ਼ਤ ਦਾ ਪੇਸ਼ ਆਈਏ। ਔਰ ਇਹ ਜਿਹੜਾ ਮੇਲਾ ਸਾਡੀ ਸਕਾਫਤ ਹੈ, ਇਹ ਸਾਡੇ ਪੰਜਾਬ ਦੀ ਸਕਾਫਤ ਔਰ ਸ਼ਹੀਦ ਮਾਧੋ ਲਾਲ ਹੁਸੈਨ ਸਰਕਾਰ ਦਾ ਮੇਲਾ ਇਹ ਬੜੀ ਦੇਰ ਤੋਂ ਆ ਰਿਹਾ, 435 ਸਾਲ ਤੋਂ ਸਿਲਸਿਲਾ ਚੱਲ ਰਿਹਾ ਔਰ ਇਹ ਸਾਡੀ ਸਕਾਫਤ ਦਾ ਹਿੱਸਾ ਹੈ। ਔਰ ਅਸੀਂ ਸਾਰੇ ਬੜੇ ਜੋਸ਼ੋ ਖਰੋਸ਼ ਨਾਲ ਇੱਥੇ ਮਨਾਉਂਦੇ ਹਾਂ ਔਰ ਬੜੇ ਦੂਰੋਂ ਦੂਰੋਂ ਲੋਕ ਜ਼ਾਇਰੀਨ ਆਉਂਦੇ ਨੇ ਪੂਰੇ ਪੰਜਾਬ ਤੋਂ। ਔਰ ਇੱਥੇ ਖਾਣ ਪੀਣ ਦਾ, ਭੰਗੜੇ, ਢੋਲ ਢਮੱਕਾ ਬੜਾ ਕੁਛ ਹੁੰਦਾ ਹੈ ਔਰ ਅਸੀਂ ਦੇਖ ਕੇ ਖੁਸ਼ ਹੁੰਦੇ ਹਾਂ ਕਿ ਸਾਡੇ ਕੋਲ ਲੋਕ ਆਉਂਦੇ ਸੀ, ਇਸ ਇਲਾਕੇ ਦੇ ਰਹਿਣ ਵਾਲੇ ਆ ਔਰ ਸਾਨੂੰ ਫਖਰ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਹਸਤੀ ਦੇ ਦਰ 'ਤੇ ਰਹਿੰਦੇ ਹਾਂ ਔਰ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਔਰ ਇੱਥੇ ਜਿਹੜੇ ਇੰਤਜ਼ਾਮ ਨੇ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਕਿ ਸਾਡੇ ਵੱਡੇ ਭਾਈ ਮਹਿਰ ਫਰੂਕ ਸਾਹਿਬ ਚੇਅਰਮੈਨ ਬਣੇ ਨੇ, ਇਹ ਚੌਥੀ ਦਫਾ ਚੇਅਰਮੈਨ ਬਣੇ ਔਰ ਬੜਾ ਅੱਛਾ ਇੰਤਜ਼ਾਮ ਕਰ ਰਹੇ ਨੇ। ਅਸੀਂ ਪੂਰੀ ਟੀਮ ਨਾਲ ਇਹਨਾਂ ਦੇ ਔਰ ਇੱਕ ਟੀਮ ਵਰਕ ਦੇ ਨਾਲ ਹੀ ਪੇਸ਼ ਆ ਰਹੇ ਹਾਂ ਔਰ ਉਹਨਾਂ ਦਾ ਸ਼ੁਕਰ ਹੈ ਕਿ ਇਹਨਾਂ ਦਾ ਸਾਨੂੰ ਇੱਜ਼ਤ ਦਾ ਸਲੂਕ ਕਰੇਗਾ। ਅੱਜ ਸੁਬਾਹ ਫਜਰ ਤੋਂ ਸਟਾਰਟ ਹੋਇਆ ਕੰਮ, ਕੁਰਾਨ ਖਾਨੀ ਤੋਂ ਸਟਾਰਟ ਕੀਤਾ ਹੈ, ਚਾਦਰ ਪੋਸ਼ੀ ਹੋਈ ਹੈ, ਲੰਗਰ ਤਕਸੀਮ ਹੋ ਰਿਹਾ ਹੈ ਔਰ ਰਾਤ ਤੱਕ ਸਿਲਸਿਲਾ ਜਾਰੀ ਰਹੇਗਾ ਔਰ 3 ਦਿਨ ਤੱਕ ਇਹ ਸਿਲਸਿਲਾ ਜਾਰੀ ਸਾਰੀ ਰਹੇਗਾ ਇਨਸ਼ਾਅੱਲਾ ਜੀ। ਬਿਲਕੁਲ, ਮੈਂ ਜਾਗਦਾ ਪੰਜਾਬ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਮੁਬਾਰਕਬਾਦ ਪੇਸ਼ ਕਰਨਾ ਆ, ਕਿਉਂਕਿ ਅਸੀਂ ਤੁਹਾਡੇ ਇੰਤਜ਼ਾਮਾਤ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਿਹੜੇ ਉਹ ਵਿਖਾਏ ਨੇ ਆਪਣੇ TV ਚੈਨਲ ਤੇ ਨਾਜ਼ਰੀਨ ਨੂੰ ਵੀ ਔਰ ਬਿਲਕੁਲ ਤਸੱਲੀ ਬਖਸ਼ ਇੰਤਜ਼ਾਮਾਤ ਕੀਤੇ ਨੇ। ਉਹਦੇ ਹਵਾਲੇ ਨਾਲ ਜਨਾਬ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ। ਨਹੀਂ ਹੁਣ ਫਿਲਹਾਲ ਤੇ ਥੋੜ੍ਹਾ ਹੀ ਵਿਕ ਰਿਹਾ ਕਿਉਂਕਿ ਮਹਿੰਗਾਈ ਹਰ ਪਾਸੇ ਹੋਈ ਪਈ ਹੈ, ਉਸ ਹਿਸਾਬ ਨਾਲ ਬਹੁਤ ਥੋੜ੍ਹਾ ਸਮਾਨ ਵਿਕ ਰਿਹਾ। ਫਿਰ ਦਰਬਾਰ ਸ਼ਰੀਫ ਦੇ ਜਿਹੜੀ ਚਾਦਰਪੋਸ਼ੀ ਕਰਨ ਵਾਸਤੇ ਇੱਥੋਂ ਆਏ ਹੋਏ ਜ਼ਾਇਰੀਨ ਜਿਹੜੇ ਨੇ ਚਾਦਰਾਂ ਖਰੀਦਦੇ ਨੇ। ਆ ਤੁਸੀਂ ਵੇਖ ਰਹੇ ਹੋ ਕਿ ਜਿਹੜੀਆਂ ਚਾਦਰਾਂ ਨੇ ਉਹ ਕਿੰਨੇ ਖੂਬਸੂਰਤ ਰੰਗ ਨੇ, ਉਹਦੇ ਉੱਤੇ ਜਿਹੜੇ ਕੁਰਾਨੀ ਆਇਤ ਲਿਖੀਆਂ ਨੇ ਤੇ ਅੱਲਾਹ ਦੇ ਰਸੂਲ ਦਾ ਨਾਮ ਲਿਖਿਆ ਹੈ ਤੇ ਰੰਗ ਬਿਰੰਗੀਆਂ ਚਾਦਰਾਂ ਜਿਹੜੀਆਂ ਨੇ ਇਹ ਦਰਬਾਰ ਦੇ ਚਾਦਰਪੋਸ਼ੀ ਵਾਸਤੇ ਲੋਕ ਇੱਥੇ ਲੈ ਕੇ ਜਾਂਦੇ ਨੇ। ਇਹਨਾਂ ਨਾਲ ਗੱਲ ਕਰਦੇ ਹਾਂ। ਅਸਲਾਮ ਵਾਲੇਕੁਮ। ਜਗ੍ਹਾ ਜਗ੍ਹਾ ਮੇਲੇ ਤੇ ਆਉਣ ਵਾਲਿਆਂ ਵਾਸਤੇ ਸ਼ੁਕਰ ਹੈ ਮਾਲਕ ਦੀ ਦੁਆਵਾਂ ਬਣ ਰਹੇ ਸਨ। ਕਿੰਨੇ ਸਾਲ ਹੋ ਗਏ ਜੀ ਇਸ ਮੇਲੇ ਤੇ ਆਉਂਦੇ ਨੂੰ ਚਾਦਰਾਂ ਵੇਚਣ ਵਾਸਤੇ? ਪਿਆਰਿਓ, ਅਸੀਂ ਤੇ ਇੱਥੇ ਬੜੇ ਅਰਸੇ ਤੋਂ ਕੰਮ ਕਰ ਰਹੇ ਹਾਂ, ਲੇਕਿਨ ਇੱਥੇ ਚਾਦਰਾਂ ਦਾ ਕੰਮ ਜ਼ਰਾ ਕੋਈ 5-7 ਸਾਲਾਂ ਤੋਂ ਕਰ ਰਹੇ। ਯਾਨੀ ਕਿ 7 ਸਾਲ ਹੋ ਹੀ ਗਏ ਨੇ ਤੇ ਹੁਣ ਤੁਸੀਂ ਜਿਹੜਾ 7 ਸਾਲ ਤੋਂ ਅੱਜ ਵੇਖਿਆ ਆ, ਜਿਹੜੇ ਲੋਕ ਆ ਰਹੇ ਨੇ ਤੁਹਾਡੇ ਕੋਲ, ਪਹਿਲੇ ਨਾਲ ਹੁਣ ਤੇ ਯਕੀਨਨ ਰੇਟਾਂ ਦਾ ਵੀ ਕਾਫੀ ਫਰਕ ਹੋਏਗਾ, ਤੇ ਇਸ ਹਵਾਲੇ ਨਾਲ ਕੁਝ ਕਹਿਣਾ ਚਾਹੋਗੇ? ਬਸ ਅੱਲਾ ਹੀ ਮਿਹਰਬਾਨੀ ਫਰਮਾਏ, ਰੇਟਾਂ ਦਾ ਬੜਾ ਫਰਕ ਪੈ ਗਿਆ, ਚੀਜ਼ਾਂ ਸਾਰੀਆਂ ਮਹਿੰਗੀਆਂ ਹੋ ਗਈਆਂ। ਹਾਂਜੀ, ਉਹਦੇ ਨਾਲ ਗਾਹਕ ਜਿਹੜਾ ਨਾ ਉਹ ਘਟ ਗਿਆ, ਉਹਦੀ ਸਖਤ ਕੀਮਤ ਖਰੀਦ ਘਟ ਗਈ, ਫਰਕ ਪਿਆ ਆ, ਬੜਾ ਫਰਕ ਪਿਆ। ਅੱਗੇ ਗਾਹਕ ਆਉਂਦੇ ਸਨ ਤੇ ਹੁਣ ਜੇ ਕਹਿ ਲਓ ਕਿ 5 ਗਾਹਕ ਆਉਂਦੇ ਨੇ ਤੇ ਵਿਚਾਰੇ 3 ਸਖਤ ਛੱਡ ਕੇ ਚਲੇ ਜਾਂਦੇ। ਇਸ ਮੇਲੇ ਦੀ ਕੋਈ ਖਾਸ ਗੱਲ ਦੱਸੋ ਸਾਡੇ ਵੇਖਣ ਵਾਲਿਆਂ ਨੂੰ, ਜਾਗਤਾ ਪੰਜਾਬ TV ਚੈਨਲ ਦੇ ਜਿਹੜੇ ਵੇਖਣ ਵਾਲੇ ਨੇ। ਇੱਥੇ ਆਉਣ ਵਾਲੇ ਜ਼ਾਇਰ ਹੀ ਨਹੀਂ, ਜਿਹੜੇ ਵੀ ਆਉਂਦੇ ਨੇ ਉਹ ਇਹੀ ਦੱਸਦੇ ਨੇ ਕਿ ਇੱਥੇ ਜਿਹੜੀ ਨੀਅਤ ਤੇ ਮੁਰਾਦ ਨਾਲ ਆਉਂਦੇ ਆ ਉਹੀ ਪੂਰੀ ਹੁੰਦੀ ਹੈ। ਤੁਸੀਂ ਵੀ 7 ਸਾਲ ਤੋਂ ਮਾਸ਼ਾਅੱਲਾ ਇੱਥੇ ਹੋ ਤੇ ਤੁਸੀਂ ਆਪਣੀ ਕੋਈ ਮੰਨਤ ਮੁਰਾਦ? ਸਾਨੂੰ ਵੀ ਰੱਜ ਕੇ ਨਵਾਜ਼ਿਆ ਇਹਨਾਂ ਨੇ, ਕੋਈ ਥੋੜ ਨਹੀਂ ਹੋਣ ਦਿੱਤੀ, ਇਹਨਾਂ ਦੀ ਮਿਹਰਬਾਨੀਆਂ ਨੇ।
ਸਾਡੇ ਨਾਲ ਇੱਕ ਹੋਰ ਭਾਈ ਮੌਜੂਦ ਨੇ ਤੇ ਇਹਨਾਂ ਨਾਲ ਗੱਲ ਕਰਨੇ ਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਸਰਕਾਰ ਗੱਲ ਮੇਰੇ ਘਰ ਬੱਚਾ ਨਹੀਂ ਸੀ ਹੁੰਦਾ। ਮੈਂ ਸਰਕਾਰ ਦੇ ਮੇਲੇ ਤੇ ਗਿਆ। ਮੈਂ ਉੱਥੇ ਜਾ ਕੇ ਸੁਖਣਾ ਸੁੱਕੀ ਜਾਂ ਮੇਰੇ ਮੌਲਾ ਮੈਨੂੰ ਰੱਬ ਪੁੱਤਰ ਦੇਵੇ ਤੇ ਸਰਕਾਰ ਮੈਂ ਆ ਕੇ ਇੱਥੇ ਸੋਨੇ ਦਾ ਟਗਾ ਚੜਾਵਾਂਗਾ। ਮਾਸ਼ਾਅੱਲਾ ਅੱਲਾ ਨੇ ਖੈਰ ਕੀਤੀ, ਮੈਨੂੰ ਰੱਬ ਨੇ ਪੁੱਤਰ ਦਿੱਤਾ ਹੈ। ਮੈਂ 3 ਵਾਰੀ ਜਿਹੜਾ ਹੈ ਨਾ ਸਰਕਾਰ ਦੇ ਉੱਤੇ ਸੋਨੇ ਦਾ ਟਗਾ ਚੜਾਇਆ। ਉਹ ਕਹਿੰਦੇ ਨਾ ਅਮੀਰਾਂ ਦੇ ਨਾ ਵਜ਼ੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ। ਮਾਸ਼ਾਅੱਲਾ ਜੀ, ਬੜੀ ਸੋਹਣੀ ਗੱਲ ਤੁਸੀਂ ਕੀਤੀ ਹੈ ਕਿ ਅੱਲਾਹ ਪਾਕ ਨੇ 3 ਬੇਟੇ ਨਵਾਜ਼ੇ ਨੇ ਤੇ ਸੋਨੇ ਦਾ ਫਿਰ ਇਹਨਾਂ ਨੇ ਜਿਹੜਾ ਜਨਾਬ ਇੱਥੇ ਚੜਾਵਾ ਚੜਾਇਆ ਆ। ਮਾਧੋ ਲਾਲ ਹੁਸੈਨ ਚਿਰਾਗਾਂ ਤੇ ਆਏ ਜ਼ਾਇਰੀਨ ਇੱਥੇ ਚਿਰਾਗ ਬਾਲਦੇ ਨੇ, ਮੋਮਬੱਤੀਆਂ ਬਾਲਦੇ ਨੇ ਤੇ ਆਪਣੇ ਦਿਲ ਦੀਆਂ ਮੰਨਤਾਂ ਮੰਨਦੇ ਨੇ। ਜਦੋਂ ਤੁਸੀਂ ਆਉਂਦੇ ਹੋ ਤੇ ਜਨਾਬ ਤੁਸੀਂ ਦੇਖਦੇ ਹੋ ਕਿ ਇੱਥੇ ਬਾਬੇ ਬਜ਼ੁਰਗ ਜਿਹੜੇ ਨੇ ਉਹਨਾਂ ਨੇ ਹੱਥਾਂ ਦੇ ਵਿੱਚ 5-5 ਮੁੰਦਰੀਆਂ ਪਾਈਆਂ ਹੁੰਦੀਆਂ ਨੇ, 5-5 ਨਗ ਪਾਏ ਹੁੰਦੇ ਨੇ। ਤੇ ਸਾਡੇ ਨਾਲ ਜਨਾਬ ਮੌਜੂਦ ਨੇ ਜਿਹੜੇ ਇੱਥੇ ਨਗ ਵੇਚਣ ਵਾਲੇ ਨੇ। ਉਹਨਾਂ ਨੂੰ ਪੁੱਛਦੇ ਆ ਕਿ ਕਿਹੜੇ ਕਿਹੜੇ ਕਿਸਮਾਂ ਦੇ ਨਗ ਹੁੰਦੇ ਨੇ ਤੇ ਇਹਨਾਂ ਦੀ ਕੀ ਕੀ ਤਸੀਰ ਹੁੰਦੀ ਹੈ ਤੇ ਇਹ ਕਿਹੜੇ ਕਿਹੜੇ ਨਗ ਚੰਗੇ ਆ, ਕਿਹੜਾ ਕਿਸ ਤਰ੍ਹਾਂ ਦਾ ਆ ਤੇ ਕੀ ਕੀਮਤ ਆ। ਕਿਉਂਕਿ ਮੇਲੇ ਤੇ ਕਾਫੀ ਲੋਕ ਜਿਹੜੇ ਨੇ ਇਹਨਾਂ ਦੇ ਗਿਰਦ ਜਮ੍ਹਾਂ ਹੋ ਜਾਂਦੇ ਆ ਤੇ ਉਹ ਆਪਣੇ ਇਹਨਾਂ ਨੂੰ ਨਾਮ ਵੀ ਦੱਸਦੇ ਆ ਜਾਂ ਕੀ ਦੱਸ ਕੇ ਕਿਸ ਤਰ੍ਹਾਂ ਨਗ ਲੈਂਦੇ ਆ। अस्सलाम वालेकुम चाचा, की हाल है? वालेकुम सलाम जी। अल्लाह पाक दा करम है और मेहरबानी। चाचा जी कितने सालों तो ये काम करते पे हो? ये 4-5 सालों तो काम कर रहे हैं जी। सिर्फ 4-5 साल ही होया? मेरा नाम आ रिजवान गोंदल ते मैनू केड़ा नग लेना चाहिए आ? तुहानू यकूत। बहाओ यकूत किथे जी? लो जी, मैनू यकूत लेना चाहिए आ। बाबा जी दस रहे ने ते यकीनन इन्हां कोल यकूत होएगा? साढ़े को नारी यकूत नहीं हैगा। तुहाडा की नाम है जी? मेरा नाम सदोरा खान है। सदोरा खान। तुसीं दस्सिया बाबे होरां नूं अपना नाम? की दस्सें? लिया नग कि नहीं? तुसीं नग नहीं लिया, वैसे बैठे हो वेखदे पे हो ਤੇ ਇਹ 'ਚ ਕੋਈ ਸ਼ੱਕ ਨਹੀਂ ਜੀ। ਨਾਮਾਂ ਦੇ ਨਾਲ ਜਿਹੜੇ ਨਗ ਨੇ ਉਹਨਾਂ ਦੀ ਤਸਵੀਰ ਮਿਲੀ ਹੁੰਦੀ ਹੈ। ਉਹਦੇ ਬਾਰੇ ਥੋੜਾ ਜਿਹਾ ਇਹਨਾਂ ਨੂੰ ਪੁੱਛਨੇ ਆ ਬਾਬਾ ਜੀ ਨੂੰ ਮਜ਼ੀਦ। ਬਾਬਾ ਜੀ ਤੁਸੀਂ ਮੈਨੂੰ ਦੱਸਿਆ ਕਿ ਯਕੂਤ, हाँ जी, ਯਕੂਤ ਦੀ ਕੀ ਤਸਵੀਰ ਹੁੰਦੀ ਹੈ? ਯਕੂਤ ਜਨਾਬ ਇਹ ਕੁਰਾਨ ਪਾਕ ਦੇ ਜਿਹੜੇ ਤਾਵੀਜ਼ ਇਹ ਜਿਹੜੇ ਦਾਣੇ ਨੇ ਨਾ, ਇਹਦੇ ਇਹਨਾਂ ਨੇ ਕਲਮਾ ਪੜਿਆ। ਇਹ ਬੜੀ ਸਫਾਈ ਦੇ ਨਾਲ ਰੱਖਣੇ ਪੈਂਦੇ ਨੇ। ਜੁਮੇਰਾਤ ਨੂੰ ਦੁੱਧ ਵਿੱਚ ਪਾਉਣਾ ਪੈਂਦਾ ਹੈ। ਹੋਰ ਬਹੁਤ ਸ਼ਰਤਾਂ ਨੇ ਇਹਦੀਆਂ। ਪਲੀਤੇ ਦੇ ਵਿੱਚ ਇਹ ਇਨਸਾਨ ਨੂੰ ਨੁਕਸਾਨ ਦਿੰਦਾ ਹੈ। ਸਫਾਈ ਦੇ ਵਿੱਚ ਔਰ ਪਾਕ ਸਾਫ ਹੋਵੇ ਨਾ ਬੰਦਾ ਤੇ ਫਿਰ ਇਹ ਤੋਂ ਅੱਲਾ ਦੀ ਮਿਹਰਬਾਨੀ ਨਾਲ ਇਹ ਹਰ ਕੰਮ ਲੈ ਸਕਦਾ ਹੈ। ਗੁਰਦੇ ਦੀ ਦਰਦ ਵਾਸਤੇ ਵੀ ਇਹ ਮੁਫੀਦ ਹੈ। ਇਨਸਾਨੀ ਜ਼ਿੰਦਗੀ ਦੇ ਵਿੱਚ ਕਿਉਂਕਿ ਸੁਨਨਤ ਨਬਵੀ ਇਹ ਦਾਣੇ ਜਿਹੜੇ ਨੇ ਨਾ ਬਹੁਤ ਫਾਇਦਾ ਦਿੰਦੇ ਨੇ। ਲੋਕ ਆਪਣੇ ਸ਼ੌਕ ਵੀ ਪੂਰਾ ਕਰਦੇ ਨੇ ਔਰ ਦਾਣੇ ਵੀ। ਲਓ ਜੀ, ਤੁਸੀਂ ਦੇਖ ਰਹੇ ਹੋ ਜਾਗਤਾ ਪੰਜਾਬ ਤੇ ਮੈਂ ਤੁਹਾਡਾ ਵੀਰ ਰਿਜ਼ਵਾਨ ਗੋਂਦਲ। ਸਾਡੇ ਨਾਲ ਮੌਜੂਦ ਸਨ ਬਾਬੇ ਜੀ ਜਿਹੜੇ ਨਗ ਵੇਚ ਰਹੇ ਨੇ ਇੱਥੇ, ਔਰ ਨਾਗਾਂ ਦੇ ਨਾਲ
ਜਿਹੜਾ ਇਹਨਾਂ ਦਾ ਪੂਰਾ ਇੱਕ ਤੁਸੀਂ ਦੇਖ ਰਹੇ ਹੋ ਜਾਲ ਬਣਿਆ ਆ ਇਹਨਾਂ ਦੇ ਪੂਰੀ ਤਰਤੀਬ ਦੇ ਨਾਲ ਹਜ਼ਾਰਾਂ ਦੀ ਤਾਦਾਦ ਨਾਲ ਨਾਗ ਨੇ ਤੇ ਉਹ ਆਪ ਦੱਸ ਰਹੇ ਸਨ ਇਹ ਜਿਹੜੇ ਨਾਗ ਨੇ ਇਹਨਾਂ ਦੀ ਕੀ ਤਸਵੀਰ ਹੁੰਦੀ ਹੈ ਤੇ ਇਹ ਜਿਹੜੇ ਇੱਥੇ ਬੈਠੇ ਨੇ ਬੰਦੇ ਇਹਨਾਂ ਨੂੰ ਵੀ ਪੁੱਛਣੇ ਆ ਕਿ ਤੁਸੀਂ ਨਾਗ ਕਿਹੜਾ ਲੈਣ ਲੱਗੇ ਹੋ ਤੇ ਕਿਉਂ ਲੈਣ ਲੱਗੇ ਹੋ। ਕੀ ਹਾਲ ਹੈ ਭਾਈਜਾਨ, ਠੀਕ ਠਾਕ ਤੁਹਾਡਾ? ਸ਼ੁਕਰ ਅੱਲਾਹ ਪਾਕ ਕਿਹੜਾ ਨਾਗ ਲੱਗੇ ਹੋ ਲੈਣ? ਪੁੱਛਨੇ ਪਿਆ ਕੋਈ ਖਰੀਦ ਕੇ ਦੇਖਣੇ ਪਿਆ, ਹਿਸਾਬ ਨਹੀਂ ਲੱਗਦਾ ਪਿਆ ਜੀ। ਭਾਈਜਾਨ ਇਹ ਕਿਹੜਾ ਨਾਗ ਹੈ? ਮੇਰੇ ਨਾਂ ਦਾ ਕਿਹੜਾ ਨਾਮ ਹੈ? ਗੁਲਫਾਮ ਨਾਂ ਹੈ ਮੇਰਾ। हाँ जी गुलफाम दाना लगेगा जी, मरजान लगेगा और फिरोज़ा भी लग सकता है और बहुत सारे दाने ने। ਤੁਹਾਨੂੰ ਫਿਰੋਜ਼ਾ ਵੀ ਲੱਗ ਸਕਦਾ ਹੈ, ਹੋਰ ਵੀ ਬੜੇ ਨਾਗ ਲੱਗ ਸਕਦੇ ਆ ਤੇ ਹੁਣ ਤੁਸੀਂ ਫਿਰੋਜ਼ਾ ਇੱਥੋਂ ਲੈ ਲਵੋ ਬਾਬੇ ਰਾਗੋ। ਚੈੱਕ ਕਰਨੀ ਹੈ ਕੋਈ ਚੰਗੀ ਚੀਜ਼ ਲੱਗਦੀ ਹੈ ਫਿਰ ਦੇ ਲੈਂਦੇ ਤੁਸੀਂ ਵੀ ਲੱਗਦਾ ਦਰਵੇਸ਼ੀ ਲੈਣ ਨਾਲ ਤਲਕ ਰੱਖਦੇ ਹੋ। ਲਓ ਜੀ, ਬੜੇ ਨੌਜਵਾਨ ਲੱਗ ਰਹੇ ਹੋ, ਇੱਧਰ ਆਓ ਤੁਸੀਂ ਜ਼ਰਾ ਥੋੜ੍ਹਾ ਜਿਹਾ ਦੱਸੋ। ਤੁਸੀਂ ਵੀ ਬੜੇ ਨਾਗ ਪਾਏ ਨੇ ਆਪਣੇ ਹੱਥ ਵਿੱਚ, ਤੁਹਾਨੂੰ ਕਿਸੇ ਬਾਬੇ ਨੇ ਦੱਸੇ ਨੇ ਕਿ ਸ਼ੌਕ ਨਾਲ ਹੀ ਪਾਈ ਫਿਰਦੇ ਹੋ? ਇੱਧਰ ਹੱਥ ਵਹਾਓ। ਸ਼ੌਂਕ ਨਾਲ। ਆਹ ਕਿਹੜਾ? ਫਰੋਜ਼ਾ, ਯਮਨ ਹਕੀਕ, ਸੁਲੇਮਾਨੀ ਕੀ ਹਕੀਕ। ਫਾਇਦਾ ਨਹੀਂ, ਸ਼ੌਂਕ ਹੈ ਜੋ ਦਰਵੇਸ਼ੀ ਲੈਣ ਦਾ ਸ਼ੌਂਕ ਹੈ। ਮੇਰੇ ਵਾਲਦਾ ਨੇ ਉਹ ਵੀ ਪੀਰ ਨੇ, ਮੈਨੂੰ ਇਹ ਚੀਜ਼ਾਂ ਦਾ ਸ਼ੌਂਕ ਹੈ। ਅੱਛਾ, ਦਰਵੇਸ਼ੀ ਲੈਣ ਦਾ ਤੁਹਾਨੂੰ ਸ਼ੌਂਕ ਆ ਤੇ ਸਕੂਲ ਜਾਂਦੇ ਹੋ ਕਿ ਨਹੀਂ? ਕੰਮ ਕਰ। ਕੰਮ ਕੀ ਕਰਦੇ ਹੋ? ਮੈਂ ਲੋਹੇ ਦੀ ਮਾਰਕੀਟ ਕੰਮ ਕਰ। ਹੁਣ ਤੁਸੀਂ ਮਾਧੋ ਲਾਲ ਸੈਨ ਦਰਬਾਰ ਦੇ ਮੇਲੇ ਤੇ ਆਏ ਹੋ ਜੀ। ਇਹ ਕਿੰਨੇ ਦਿਨ ਰਹਿਣਾ ਹੈ? 2-3 ਦਿਨ। 2 ਦਿਨ ਇੱਥੇ ਰਹਿਣਾ ਤੁਸੀਂ, ਦਿਨ ਰਾਤ? ਇੱਥੇ ਹੀ ਰਹਿਣਾ ਇਹਨਾਂ ਦੇ ਕੋਲ, ਇਹਨਾਂ ਦੇ ਕਦਮਾਂ 'ਚ। ਖਾਣਾ ਪੀਣਾ ਜੀ ਉਹਨਾਂ ਨੇ ਦੇਣਾ ਸਾਨੂੰ ਜਿੰਨਾ ਕੋ ਆਏ। ਹਾਂਜੀ, ਅੱਜ ਦੀ ਖਾ ਲਈ ਹੈ? ਹਾਂਜੀ ਅੱਜ ਦੀ ਖਾ ਲਈ, ਅੱਗੋਂ ਵੀ ਲੱਭ ਜਾਏਗੀ। ਅੱਗੋਂ ਵੀ ਲੱਭ ਜਾਏਗੀ। ਹਾਂਜੀ। ਤੁਹਾਡੇ ਕਿਹੜੇ ਮੁਰਸ਼ਿਦ ਨੇ? ਨੈਟ ਸ਼ਾਹ ਸਰਕਾਰ। ਵਾਹ ਜੀ ਵਾਹ, ਕੀ ਬਾਤ ਆ। ਇਹ ਨਗ ਤੁਸੀਂ ਬਾਬੇ ਰੰਗ ਲੈਣੇ ਕਿ ਹੋਰ ਲੈਣ? ਇਹ ਮੇਰੇ ਆਪਣੇ ਨੇ, ਮੈਂ ਇਹਨਾਂ ਕੋ ਨਹੀਂ ਲੈਂਦਾ। ਮੇਰੇ ਕੋ ਇਰਾਕੋਂ ਆਉਂਦੇ ਨੇ ਲਿਆਰਤਾ ਤੋਂ, ਅਸੀਂ ਇਹਲੇ ਤਾਂ ਛੀ ਹੈਗੇ। ਇਹਨਾਂ ਦੇ ਵਿੱਚ ਵੀ ਕੋਈ ਮਿਆਰ ਹੁੰਦਾ ਹੈ, ਕੋਈ ਕੁਆਲਿਟੀਆਂ ਹੁੰਦੀਆਂ 1 ਨੰਬਰ 2 ਨੰਬਰ? ਹਾਂਜੀ, ਇਰਾਨੀ ਹੁਸੈਨੀ 'ਚ ਫਰਕ ਹੁੰਦਾ ਹੈ। ਜਿਹੜੇ ਇਰਾਨੀ ਹੋਣਗੇ ਉਹ ਇਹ ਚੀਜ਼ ਤੋਂ ਸਿੱਧੇ ਹੋਣਗੇ, ਜਿਹੜੀ ਹੁਸੈਨੀ ਹੋਣਗੇ ਉਹਨਾਂ ਦੇ ਪੱਤਰ ਤੋਂ ਜੜ੍ਹਾਂ ਹੋਣਗੀਆਂ। ਅੱਛਾ, ਯਾਨੀ ਕਿ ਤੁਸੀਂ ਬੜਾ ਤਜਰਬਾ ਰੱਖਦੇ ਹੋ, ਤੁਹਾਨੂੰ ਬੜਾ ਪਤਾ ਹੈ ਨਗਾਂ ਦੇ ਬਾਰੇ ਤੇ ਥੋੜਾ ਜਿਹਾ ਸਿੱਧੇ ਹੋ ਕੇ ਬਹੁਤ ਰਿਹਾ ਇਸ ਨਾਲ। ਤੇ ਸਭ ਤੋਂ ਪਹਿਲੇ ਹੁਣ ਆਪਣਾ ਨਾਮ ਦੱਸੋ। ਅਰਸਲਾਨ ਅਲੀ। ਅਰਸਲਾਨ ਅਲੀ। ਅਰਸਲਾਨ ਤੁਹਾਡਾ ਨਾਮ ਆ, ਯਾਨੀ ਕਿ ਤੁਸੀਂ ਕੰਮ ਕਰਦੇ, ਸਕੂਲ ਨਹੀਂ ਪੜ੍ਹਦੇ, ਦਰਵੇਸ਼ੀ ਲੈਣ ਦਾ ਤੁਹਾਨੂੰ ਸ਼ੌਕ ਆ। ਸਹੀ ਹੈ। ਤੇ ਇਹ ਕਿੰਨੇ ਦੇ ਨਾਗ ਖਰੀਦੇ ਜੇ ਜਿਹੜੇ ਪਾਏ ਜੇ? ਇਹ ਮੈਂ ਹਦੀਆ ਦਿੱਤਾ ਇਹਨਾਂ ਨੂੰ ਪੈਸੇ ਨਹੀਂ ਦੇ ਜਾਂਦੇ, ਹਦੀਆ ਜੋ ਤਫੀਕ ਹੋਵੇ ਦੇ ਦਿਓ ਉਹਨਾਂ ਨੂੰ। ਕਿੰਨਾ ਹਦੀਆ ਦਿੱਤਾ? ਮੈਂ ਇਹਨਾਂ ਦਾ ਇੱਕ ਦਾ 500 ਰੁਪਏ ਦਿੱਤਾ। ਯਾਨੀ ਕਿ ਤੁਸੀਂ 2000 ਹੈ ਦਿੱਤਾ, ਇਹ ਵੀ ਪਾਇਆ ਜੇ, ਇਹ ਵੀ ਪਾਇਆ ਹੈ। ਇਹਨੂੰ ਕੀ ਕਹਿੰਦੇ ਨੇ? ਇਹ ਵੀ ਹੈ ਕੀ ਹੈਗਾ? ਨਹੀਂ, ਇਹਨੂੰ ਜਿਹੜਾ ਗਲ 'ਚ ਪਾਉਂਦੇ ਨੇ ਕੀ ਕਹਿੰਦੇ ਨੇ? ਇਹਨੂੰ ਲੋਕਟ ਕਹਿੰਦੇ ਨੇ। ਇਹਦਾ ਵੀ ਰੇਟ ਹੁੰਦਾ ਹੀ ਹੈ ਕਿ ਵੱਖਰਾ ਮਹਿੰਗਾ ਹੁੰਦਾ ਆ? ਇੰਨਾ ਹੀ ਹਦੀਆ ਦੇ ਦੀਦਾ ਨਾ ਜਿੰਨਾ ਬਣੇ। ਉਹ ਮੂੰਹ ਨਹੀਂ ਮੰਗਦੇ ਸਾਡੇ ਕੋਲ, ਇਹ ਮੂੰਹ ਮੰਗਦੇ, ਉਹ ਮੂੰਹ ਨਹੀਂ ਮੰਗਦੇ। ਯਾਨੀ ਕਿ ਇਹਨਾਂ ਵਿੱਚ ਤੇ ਉਹਨਾਂ 'ਚ ਫਰਕ ਹੈ। ਇਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹਨਾਂ ਨੂੰ ਕੁਛ ਵੀ ਨਹੀਂ, ਉਹ ਲੱਗੇ ਨੇ ਆਪਣੇ ਕੰਮੇ ਦੀ, ਉਹਨਾਂ ਨੂੰ ਕੀ ਕਹਿ ਸਕਨੇ। ਮੇਲਾ ਹੈ ਤੇ ਮੇਲੇ ਤੇ ਸਭ ਚੱਲਦਾ ਹੈ। ਚੱਲਦਾ ਸਭ ਚੱਲਦਾ। ਉਹ ਫਿਰ ਸਾਨੂੰ ਕਿਤੇ ਹੋਰ ਵਿਖਾਓ ਜਗ੍ਹਾ ਜਿਹੜੀ ਕਿ ਦੋਸਤ ਚੰਗੇ ਬੈਠੇ ਹੋਣ, ਜਿੱਥੇ ਕੋਈ ਚੰਗੀ ਰੌਣਕ ਲੱਗੀ ਹੋਵੇ, ਮੇਲੇ ਦੀ ਰੌਣਕ ਦਾ ਮਜ਼ਾ ਆ ਜਾਵੇ, ਵੇਖਣ ਵਾਲੇ ਵਾਕਈ ਕਹਿਣ ਯਾਰ ਵਾਕਈ ਮੇਲੇ ਤੇ ਆਏ ਹੋ, ਸਾਨੂੰ ਮੇਲਾ ਵਿਖਾਤਾ ਤੁਸੀਂ, ਆਓ ਸਾਨੂੰ ਲੈ ਕੇ ਜਾਓ। अस्सलाम वालेकुम। ਸਲਾਮ ਜੀ। ਦਰਵੇਸ਼ ਜੀ, ਕੀ ਹਾਲ ਤੁਹਾਡਾ? ਖੈਰ ਸ਼ੁਕਰ ਕਰਮ ਦਾ। ਤੁਹਾਡੇ ਤੇ ਅੱਲਾ ਦਾ ਬੜਾ ਫਜ਼ਲ ਆ, ਤੁਸੀਂ ਨਜ਼ਰ ਆ ਰਹੇ ਹੋ ਦੂਰੋਂ ਕਿ ਤੁਸੀਂ ਇੱਕ ਬਜ਼ੁਰਗਾਨੇ ਦੀਨ ਨੂੰ ਮੰਨਣ ਵਾਲੇ ਹੋ। ਅਲਹਮਦੁਲਿਲਾ ਮੰਨਦੇ ਆ, ਸਰਕਾਰ ਮੌਲਾ ਸਾਨੂੰ ਵੀ ਮੰਨਦੇ ਆ, ਵੀ ਸਰਕਾਰ ਨੂੰ ਵੀ ਮੰਨਦੇ ਆ, ਗੌ ਸਵਾਲ ਵੀ ਮੰਨਦੇ ਆ, ਪੰਜਾਂ ਪਾਲੇ ਮੰਨਦੇ ਆ, ਪੰਜ ਨੂੰ ਮੰਨਦੇ ਆ। ਬੇਸ਼ੱਕ ਮੁਸਲਮਾਨ ਹੀ ਹੋਇਆ ਜਿਹੜਾ ਇਹਨਾਂ ਸਭ ਨੂੰ ਮੰਨਦਾ ਹੈ। ਅੱਲਾ ਦੇ ਕੋਲ ਮੰਨਦੇ ਆ, ਪੰਜ ਨੂੰ ਮੰਨਦੇ ਆ, 12 ਮਾਮ ਚੋਂ ਮਸੂਮ ਮੰਨਦੇ ਆ, 1 ਲੱਖ 'ਚ ਵੀ ਆਪਾਂ ਨੂੰ ਮੰਨਦੇ ਆ, 4000 ਮੰਨਦੇ ਆ, ਨਬੀ ਨੂੰ ਮੰਨਦੇ ਆ। ਦਰਵੇਸ਼ੀ ਲੈਣ ਦਾ ਪੈਣਾ ਕੀ ਹੈ? ਸਾਡੇ ਵੇਖਣ ਵਾਲਿਆਂ ਨੂੰ ਦੱਸੋ, ਜਿਹੜੇ ਲੋਕ ਆਏ ਰੋਜ਼ ਦਰਵੇਸ਼ਾਂ ਦਾ ਮਜ਼ਾਕ ਬਣਾਉਂਦੇ ਨੇ, ਬਾਬਿਆਂ ਦਾ ਮਜ਼ਾਕ ਬਣਾਉਂਦੇ ਨੇ, ਜ਼ਰਾ ਉਹਨਾਂ ਨੂੰ ਦੱਸੋ ਕਿ ਦਰਵੇਸ਼ੀ ਲੈਣ ਕੀ ਆ? ਦਰਵੇਸ਼ੀ ਦੇ ਦੀਨ ਦੇ ਵਿੱਚ ਆ, ਦੀਨ ਦੇ ਵਿੱਚ ਨਮਾਜ਼ ਪੜ੍ਹੋ, ਸਮਰਾ ਦੀਏ ਤੇ ਉਸ ਮਾਲ ਨੂੰ ਯਾਦ ਕਰੋ, ਚੋਰੀ ਕਰੋ ਹਰਾਮ ਖਾਓ, ਚੋਰੀ ਕਰੋ ਤੇ ਹਰਾਮ ਖਾਓ, ਤੇ ਉਹ ਦਰਵੇਸ਼ੀ ਹੈ। ਇਹ ਦਰਵੇਸ਼ੀ ਨਹੀਂ ਜਿਹੜੀ ਆ ਭੇਡ ਚਾਹ ਬਣਾਈ ਹੈ ਦੁਨੀਆ ਨੇ ਆ।
अजकल दे मलंग ने आम चरस पी ली, वो कर लिया, ये कर लिया, मलंग नहीं गा। ਉਹ ਕਹਿੰਦੇ ਨੇ ਜੀ ਦਰਵੇਸ਼ੀ ਧੂੰਆਂ ਹੈ, ਅਸੀਂ ਆਪਣਾ ਮਨ ਮਾਰਨੇ ਆ ਔਰ ਚ ਉਹ ਆਪਣੇ ਆਪ ਨੂੰ ਅੰਦਰੋਂ ਮਾਰਨੇ ਆ। ਇਹ ਸੋਧ ਪੀਣਾ ਵਾ, ਇਹ ਦੁਨੀਆ ਨੂੰ ਬੁਰਾਈ ਲੈਣ ਵਾਸਤੇ। ਇਹ ਚਰਸ ਪੀਨੇ ਆ, ਭੰਗ ਪੀਨੇ ਆ, ਠੀਕ ਹੈ, ਇਹ ਦੁਨੀਆ ਦੀ ਬੁਰਾਈ ਹੈ, ਇਹ ਬੁਰਾਈ ਵਾਸਤੇ ਆ। ਤੇ ਬੁਰਾਈ ਤੋਂ ਹੱਸਣੇ ਪਛਾਂ ਹੀ ਤੇ ਬਾਅਦ ਅਸੀਂ ਉਹ ਨਿਸ਼ਾਨੀ ਕਰਦੇ, ਜੋ ਉਹ ਕਰਦੇ ਅਸੀਂ ਨਹੀਂ ਕਰ ਸਕਦੇ। ਅਸੀਂ ਨਾ ਤੁਹਾਨੂੰ ਦੇਖ ਰਹੇ ਆ, ਤੁਸੀਂ ਮਾਸ਼ਾਅੱਲਾ ਲੱਟਾਂ ਤੁਹਾਡੀਆਂ ਨੇ ਰੱਖੀਆਂ, ਤੁਸੀਂ ਕਿ ਤੁਸੀਂ ਇੱਕ ਮੁੱਦਤ ਤੋਂ ਲੱਟਾਂ ਵੱਡੀਆਂ ਤੁਹਾਡੇ ਵਾਲ ਹੋ ਗਏ ਨੇ, तो ਅਸੀਂ ਇੱਕ ਮੁਕੰਮਲ ਜਿਹੜਾ ਸਫ਼ਰ ਕਰਕੇ ਇੱਥੇ ਤੱਕ ਪਹੁੰਚੇ ਹੋ ਦਰਵੇਸ਼ੀ ਲੈਣ ਦੇ ਵਿੱਚ, ਇਹ ਸਫ਼ਰ ਕਰਨਾ ਆਇਆ ਕਿ ਕਿੰਨਾ ਮੁਸ਼ਕਲ ਆ, ਥੋੜਾ ਉਹ ਦੱਸੋ। ਇਹ ਬਹੁਤ ਹੀ ਮੁਸ਼ਕਲ ਆ, ਬੜੇ ਬੜੇ ਇਮਤਿਹਾਨ ਨੇ। ਸਭ ਤੋਂ ਵੱਡੀ ਭੁੱਖ ਨੰਗ ਇਹਦੇ ਵਿੱਚ ਆ, ਭੁੱਖ ਤੇ ਨੰਗ ਤੇ ਸਬਰ, ਇਹ ਚੀਜ਼ਾਂ ਹੋਣ ਚਾਹੀਦੀਆਂ ਇਨਸਾਨ ਦੇ ਵਿੱਚ। ਸਬਰ ਤੇ ਸਬਰ ਦੀ ਭੁੱਖ ਵੀ ਆ, ਨੰਗ ਵੀ ਆ, ਟੇਡੇ ਵੀ ਆ, ਗਾਲਾਂ ਵੀ ਆ ਤੇ ਬਰਿਆਈ ਵੀ ਆ। ਹਾਂ ਸ਼ਾਇਦ ਲੱਭਦੀ ਇਹ 'ਚ ਮੈਂ ਬੜਾ ਕੋਈ ਗਵਾ ਬੈਠਾ ਆਪਣਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅਸੀਂ ਤਾਂ ਇਹਨਾਂ ਦੇ ਗੁਲਾਮ ਆਂਗੇ, ਸਾਡੇ ਤੇ ਬੜੀਆਂ ਆਸਾਨੀਆਂ ਨੇਗੀਆਂ, ਇਹ ਨਾ ਹੁੰਦੇ ਤਾਂ ਕੁਝ ਵੀ ਨਾ ਹੁੰਦਾ। ਬਸ ਸਾਨੂੰ ਦੁਆ ਦੇਈ ਜਾਣ, ਇਹਨਾਂ ਦੀ ਕਰਮ ਨਵਾਜ਼ੀ ਹੋਵੇ। ਅਸੀਂ ਤਾਂ ਬੜੇ ਦੁੱਖਾਂ ਦੇ ਮਾਰੇ ਹੋਏ ਆ, ਕੱਲੀਆਂ ਮੈਂ ਆਪਣੇ ਮਾਂ ਪਿਓ ਦੇ, ਮੇਰੇ ਭੈਣ ਭਾਈ ਨਹੀਂ ਹੈਗਾ, ਨਾ ਮੇਰਾ ਮਾਂ ਪਿਓ ਹੈ, ਇਹਨਾਂ ਦੇ ਆਸਰੇ ਤੇ ਤੁਰੀ ਫਿਰਦੀ ਹਾਂ। ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਇਹਨਾਂ ਦਾ ਆਸਰਾ ਚਾਹੀਦਾ ਹੈ, ਇਹਨਾਂ ਦੀ ਦੁਆ ਚਾਹੀਦੀ ਹੈ। ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਮੇਰੀ ਕਬਰ ਅੱਛੀ ਹੋਵੇ, ਮੇਰੀ ਮੌਤ ਅੱਛੀ ਹੋਵੇ, ਬਸ ਹੋਰ ਕੁਝ ਨਹੀਂ ਚਾਹੀਦਾ। ਮੈਂ ਆਈ ਹਾਂ ਮੁਲਤਾਨੋਂ ਪਾਕਪਤਨ, ਉੱਥੇ ਸ਼ਬੇ ਮਿਰਾਜ ਦੀ ਰਾਤ ਇਬਾਦਤ ਕੀਤੀ। ਫਿਰ ਮੈਂ ਗਈ ਹੈਗੀ ਬਾਬੇ ਬੁੱਲੇ ਸ਼ਾਹ ਦੇ, ਫਿਰ ਇੱਥੇ ਆਈ ਹੈਗੀ ਲਾਹੌਰ ਦੇ ਵਿੱਚ ਦਾਤਾ ਸਾਹਿਬ ਦੇ ਕਦਮਾਂ ਦੇ ਵਿੱਚ, ਫਿਰ ਇੱਥੇ ਆਈ ਹਾਂ ਸਰਕਾਰ ਦੇ। ਬਸ ਮੇਰੀ ਇਹੀ ਆਰਜ਼ੂ ਹੈਗੀ ਕਿ ਹੁਣ ਮੈਨੂੰ ਮਦੀਨਾ ਦਿਖਾ ਦੇਵੇ। ਮੈਂ ਨਾ ਮੇਰੇ ਕੋਲ ਪਾਰਾ, ਨਾ ਮੇਰੇ ਕੋਲ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜੀ ਅੱਛੀ ਆਰਜ਼ੂ ਲੈ ਕੇ ਆਏ ਨੇ ਜੀ, ਬੜੀ ਅੱਛੀ ਆਪਣੀ ਤਮੰਨਾ ਲੈ ਕੇ ਆਏ ਹੋ ਤੁਸੀਂ। ਤੇ ਤੁਸੀਂ ਇਕੱਲੇ ਹੀ ਆਏ ਹੋ? ਹਾਂਜੀ ਮੈਂ ਇਕੱਲੀ ਆਈ ਹੈਗੀ, ਮੇਰਾ ਮੀਆਂ ਫੌਤ ਹੋ ਗਿਆ। ਮੇਰਾ ਮੁਰਸ਼ਿਦ ਮੇਰੇ ਨਾਲ ਹੈ, ਮੇਰਾ ਮੁਰਸ਼ਿਦ ਪੀਰ ਫਜ਼ਲ ਸ਼ਾਹ। ਮੈਂ ਮੌਲਾ ਅਲੀ ਦੀ ਮੰਨਣ ਵਾਲੀ ਹਾਂ, ਮੈਂ ਮੌਲਾ ਅਲੀ ਨਾਲ ਇਸ਼ਕ ਲਾਇਆ। ਹੋਰ ਬਸ। ਬੱਚੇ ਕਿੰਨੇ ਸਨ? ਮੇਰੇ ਬੱਚੇ ਮਾਸ਼ਾਅੱਲਾ 5 ਬੇਟੇ ਨੇ, ਉਹ ਸ਼ਾਦੀशुदा ਨੇ। ਕੋਈ ਨਹੀਂ ਮੈਨੂੰ ਪੁੱਛਦਾ, ਨਾ ਕੋਈ 10 ਰੁਪਏ ਨਹੀਂ ਦਿੰਦਾ ਪੁੱਤ ਮੈਨੂੰ ਕੋਈ। ਧੀਆਂ ਨਹੀਂ ਆਪਣੇ ਘਰਾਂ ਦੀਆਂ ਨਹੀਂ। ਮੈਂ ਜਾਂ ਇਹਨਾਂ ਦਾ ਆਸਰਾ ਦੁਨੀਆ ਦੇ ਉੱਤੇ, ਜਾਂ ਪੰਜਤਨ ਪਾਕ ਦਾ ਆਸਰਾ ਹੈ ਮੈਨੂੰ, ਤਾਂ ਬਸ ਹੋਰ ਕੁਝ ਚਾਹੀਦਾ ਹੀ ਨਹੀਂ ਮੈਨੂੰ। ਅੱਲਾਹ ਪਾਕ ਤੁਹਾਡੇ ਤੇ ਆਪਣਾ ਫਜ਼ਲ ਕਰੇ। ਆਸਰਾ ਵੀ ਅੱਲਾਹ ਦੀ ਜ਼ਾਤ ਦਾ ਹੋਣਾ ਚਾਹੀਦਾ ਆ, ਔਰ ਉਸ ਤੋਂ ਵੱਡਾ ਆਸਰਾ ਕੋਈ ਵੀ ਨਹੀਂਗਾ। ਤੇ ਤੁਸੀਂ ਆਪਣੇ ਧੀਆਂ ਪੁੱਤ ਵਿਆਹ ਕੇ ਸਾਰਾ ਤਾਂ ਫਾਰਗ ਹੋ ਗਈ, ਮੈਂ ਪੁੱਤ ਵੀ ਵਿਆਹ ਲਏ, ਧੀਆਂ ਵੀ ਵਿਆਹ ਲੀਆਂ, ਸਾਰਾ ਕੁਝ ਵਿਆਹ ਲਿਆ। ਹੁਣ ਤਾਂ ਇਹ ਤਮੰਨਾ ਹੈਗੀ ਕਿ ਮੈਂ ਹੁਣ ਸਰਕਾਰ ਦੇ ਕਦਮਾਂ 'ਚ ਜਾਵਾਂ, ਅੱਲਾ ਦਾ ਘਰ ਦੇਖਾਂ। ਮੈਂ ਨਾ ਮੇਰੇ ਕੋਲ ਪਾਰਾ, ਨਾ ਜ਼ਾਰਾ ਹੈ, ਬਸ ਉਹ ਆਪੇ ਹੀ ਹੀਲਾ ਵਸੀਲਾ ਬਣਾਉਣਗੇ।